ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਕਰਦਾ। ਵਿਊਅਰਸ, ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ ਵਿੱਚ ਕਾਫੀ ਹਲਚਲ ਪੈਦਾ ਕਰ ਦਿੱਤੀ ਹੈ। SYL ਦੇ ਮੁੱਦੇ ਸਮੇਤ ਕਈ ਹੋਰ ਮੁੱਦਿਆਂ 'ਤੇ ਪੰਜਾਬ ਦੇ ਸਿਆਸੀ ਲੀਡਰਾਂ ਵੱਲੋਂ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਸਭ ਨਾਲ ਆਉਂਦੀ 8 ਦਸੰਬਰ ਨੂੰ ਕਾਰਜਕਾਰੀ ਜਥੇਦਾਰਾਂ ਵੱਲੋਂ ਤਲਵੰਡੀ ਸਾਬੋ ਵਿਖੇ ਸਰਬੱਤ ਖਾਲਸਾ ਸੱਦਿਆ ਗਿਆ। ਇਨ੍ਹਾਂ ਹਾਲਾਤਾਂ ਵਿੱਚ ਪੰਜਾਬ ਕਿਸ ਦਿਸ਼ਾ ਵੱਲ ਵੱਧ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਧਾਰਮਿਕ ਅਤੇ ਸਿਆਸੀ ਸਮੀਕਰਨ ਕਿਸ ਹੱਦ ਤੱਕ ਬਦਲ ਸਕਦੇ ਨੇ, ਇਸ ਬਾਰੇ ਅੱਜ ਅਸੀਂ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੀਰਾ ਨਾਲ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹੀਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਵਿੰਦ ਹੀਰਾ ਸਾਹਿਬ, ਜਿਵੇਂ ਅਰਵਿੰਦ ਕੇਜਰੀਵਾਲ ਦਾ ਜਿਹੜਾ ਪੰਜਾਬ ਦੌਰਾ ਹੈਗਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਆਉਣ ਵਾਲੀਆਂ ਜਿਹੜੀਆਂ ਪੰਜਾਬ ਦੀਆਂ ਚੋਣਾਂ ਨੇ ਉਸ ਹਵਾਲੇ ਦੇ ਨਾਲ, ਜਿਸ ਹਿਸਾਬ ਨਾਲ ਇਹਨੇ ਹੁਣ ਅੱਜ ਦੀਆਂ ਜੇ ਤੁਸੀਂ ਰਿਪੋਰਟਿੰਗਸ ਦੇਖੋ, ਪਿਛਲੇ 2 ਦਿਨਾਂ ਦੀਆਂ ਦੇਖੋ, ਤਾਂ ਕਿਵੇਂ ਬਿਆਨਬਾਜ਼ੀ ਚੱਲ ਰਹੀ ਹੈ, ਕਿਵੇਂ ਇੱਕ ਦੂਜੇ ਦੇ ਉੱਪਰ ਜਿਹੜਾ ਦੂਸ਼ਣਬਾਜ਼ੀ ਦਾ ਦੌਰ ਹੈ ਉਹ ਚੱਲ ਰਿਹਾ। ਇਸ ਸਾਰੇ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਸਿਆਸਤ ਹੈਗੀ ਹੈ ਪੰਜਾਬ ਦੀ, ਉਹ ਕਿਸ ਦਿਸ਼ਾ ਵੱਲ ਜਾ ਰਹੀ ਹੈ? ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਜਿਹੜਾ ਉਹਨਾਂ ਨੇ ਲਗਾਤਾਰ 10 ਦਿਨ ਦਾ ਪੰਜਾਬ ਦੇ ਵਿੱਚ ਪੱਕਾ ਡੇਰਾ ਲਾਇਆ, ਉਹਦੇ ਪਿੱਛੇ ਮੁੱਖ ਰੂਪ ਦੇ ਵਿੱਚ ਜਿਹੜਾ ਮੈਂ ਕਾਰਨ ਵੇਖਦਾ ਕਿ ਪਿਛਲੇ ਦਿਨਾਂ ਦੇ ਵਿੱਚ ਚਾਹੇ ਉਹ ਸੁੱਚਾ ਸਿੰਘ ਛੋਟੇਪੁਰ ਦੀ ਲੈ ਲਈਏ ਤੇ ਚਾਹੇ ਟੈਕਸ ਵੰਡ ਵਾਲੀ ਗੱਲ ਲੈ ਲਈਏ, ਉਸ ਕਾਰਨ ਪਾਰਟੀ ਦੇ ਅਕਸ ਨੂੰ ਇੱਕ ਵੱਡੀ ਢਾਲ ਲੱਗੀ ਸੀ। ਸੋ ਡੈਮੇਜ ਕੰਟਰੋਲ ਕਰਨ ਦੇ ਲਈ ਇਸ ਵੇਲੇ ਮਤਲਬ ਕੇਜਰੀਵਾਲ ਆ ਜਿਹੜਾ ਉਹ ਪੰਜਾਬ 'ਚ ਡੇਰੇ ਲਾ ਕੇ ਬੈਠਾ ਤੇ ਥਾਂ ਥਾਂ ਤੇ ਉਹਨਾਂ ਵੱਲੋਂ ਜਿਹੜੀਆਂ ਰੈਲੀਆਂ ਦਾ ਦੌਰ ਆ ਜਿਹੜਾ ਉਹ ਸ਼ੁਰੂ ਕੀਤਾ। ਉਹਦੇ ਨਾਲ ਆਮ ਆਦਮੀ ਪਾਰਟੀ ਨੂੰ ਬਿਨਾਂ ਸ਼ੱਕ ਹੁੰਗਾਰਾ ਜ਼ਰੂਰ ਮਿਲਿਆ, ਪਰੰਤੂ ਜਿਹੜੀ ਸਭ ਤੋਂ ਮੁੱਖ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦੇ ਹੱਕ 'ਚ ਉਸ ਤਰ੍ਹਾਂ ਦੀ ਕੋਈ ਲਹਿਰ ਨਹੀਂ ਬਣ ਸਕੀ ਜਿਹੜੀ ਮਤਲਬ ਅੱਜ ਤੋਂ 3 ਮਹੀਨੇ ਪਹਿਲਾਂ ਸੀ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਪੰਜਾਬ ਦੀ ਸਿਆਸਤ ਆ ਜਿਹੜੀ ਉਹ ਇੱਕ ਤਰ੍ਹਾਂ ਮੈਂ ਕਹਿ ਸਕਦਾ ਕਿ ਇਸ ਵੇਲੇ ਪੂਰੀ ਤਰ੍ਹਾਂ ਭੰਬਲ ਭੂਸੇ ਵਾਲੀ ਗੱਲ ਆ। ਕੋਈ ਵੀ ਮਤਲਬ ਸਪਸ਼ਟ ਰੂਪ ਦੇ ਵਿੱਚ ਤਸਵੀਰ ਆ ਜਿਹੜੀ ਉੱਭਰ ਕੇ ਸਾਹਮਣੇ ਨਹੀਂ ਆ ਰਹੀ। ਦੂਸਰੇ ਪਾਸੇ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਜਾਣਾ ਸ਼ੁਰੂ ਹੋਇਆ, ਵੱਡੇ ਵੱਡੇ ਆਗੂ ਨੇ ਜਿਹੜੇ ਉਹ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਨੇ, ਉਹਦੇ ਨਾਲ ਕੈਪਟਨ ਆ ਜਿਹੜਾ ਉਹ ਵੀ ਮਜ਼ਬੂਤ ਬਣ ਕੇ ਉੱਭਰਿਆ, ਪਰੰਤੂ ਨਾਲ ਦੀ ਨਾਲ ਜਿਹੜੀਆਂ ਉਹਦੀਆਂ ਲੱਤਾਂ ਖਿੱਚਣ ਵਾਲੇ ਨੇ ਉਸ ਦੇ ਨਾਲ ਵੀ ਜਿਹੜਾ ਕਾਂਗਰਸ ਦਾ ਦੇ ਹੱਕ 'ਚ ਵੰਡ ਵਾਲੀ ਲਹਿਰ ਆ ਉਹ ਵੀ ਕਿਤੇ ਦਿਖਾਈ ਨਹੀਂ ਦਿੰਦੀ। ਤੀਸਰੀ ਧਿਰ ਆ ਜਿਹੜੀ ਬਾਦਲ ਕੇ ਉਹਨਾਂ ਬਾਰੇ ਮਤਲਬ ਇੱਕ ਬੜਾ ਸਾਫ਼ ਤੇ ਸਪਸ਼ਟ ਪੰਜਾਬ ਦੇ ਲੋਕਾਂ ਵਿੱਚ ਜਿਹੜੀ ਨਿਰਾਸ਼ਤਾ ਵਾ, ਉਹ ਸਾਫ਼ ਗੁੱਸਾ ਵਾ ਜਿਹੜਾ ਉਹ ਸਾਫ਼ ਝਲਕ ਰਿਹਾ। ਭਾਵੇਂ ਕਿ ਉਹਨਾਂ ਵੱਲੋਂ ਇੱਕੋ ਇੱਕ ਜਿਹੜਾ ਏਜੰਡਾ ਉਹ ਪੰਜਾਬ ਦੇ ਲੋਕ ਸਮਝ ਚੁੱਕੇ ਨੇ। ਜਿੱਥੇ ਵੀ ਹੱਟੀ ਪੱਟੀ ਤੇ ਗੱਲ ਹੁੰਦੀ ਆ ਉੱਥੇ ਇਹ ਆ ਕਿ ਬਾਦਲਾਂ ਨੇ ਤਾਂ ਨੋਟ ਵੰਡਣੇ ਨਹੀਂ। ਇਸ ਤੋਂ ਇਲਾਵਾ ਮਤਲਬ ਉਹ ਉਹਨਾਂ ਦੇ ਹੱਕ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਆ ਉਹ ਚੰਗੀ ਦਿਖਾਈ ਨਹੀਂ ਦੇ ਰਹੀ। ਜੀ ਹੀਰਾ ਸਾਹਿਬ, ਜਿਵੇਂ ਤੁਸੀਂ ਇਹਨੂੰ ਬਿਆਨ ਕੀਤਾ ਹੈ, ਅਤੇ ਜਿਹੜੇ ਅਸੀਂ ਜੇ ਮੁੱਦਿਆਂ ਦੀ ਗੱਲ ਕਰੀਏ ਤਾਂ ਜੇ ਹਾਲ ਹੀ ਦੇ ਵਿੱਚ ਦੇਖੀਏ, ਜਿਵੇਂ ਸੁਪਰੀਮ ਕੋਰਟ ਦਾ ਫੈਸਲਾ ਆਇਆ SYL ਕਨਾਲ ਦੇ ਮੁੱਦੇ ਦੇ ਉੱਪਰ, ਤਾਂ ਜਿਹੜਾ ਸਤਲੁਜ ਯਮੁਨਾ ਲਿੰਕ ਦਾ ਮੁੱਦਾ ਹੈਗਾ ਜਾਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੀ ਅਸੀਂ ਗੱਲ ਕਰੀਏ ਤਾਂ ਇਹ ਜਿਹੜੀ ਹੈਗੀ ਹੈ ਪੰਜਾਬ ਦਾ ਇੱਕ ਅੱਜ ਦੀ ਡੇਟ ਦੇ ਵਿੱਚ ਇਹ ਇੱਕ ਕੋਰ ਇਸ਼ੂ ਹੈਗਾ। ਇਹਦੇ 'ਤੇ ਜਦੋਂ ਅਸੀਂ ਦੇਖਦੇ ਹਾਂ ਤਾਂ ਇੱਕ ਪਾਸੇ ਆਪਣੇ ਬਾਦਲ ਕਹਿੰਦੇ ਆ ਵੀ ਅਸੀਂ ਜਿਹੜਾ ਲੈਂਡ ਹੈਗਾ ਉਹ ਵਾਪਸ ਕਰ ਦਿੱਤਾ, ਜ਼ਮੀਨ ਵਾਪਸ ਕਰ ਦਿੱਤੀ ਹੈ ਅਤੇ ਹੁਣ ਇਹ ਕੋਈ ਮੁੱਦਾ ਹੀ ਨਹੀਂ ਰਿਹਾ। ਉਸ ਦੇ ਉੱਪਰ ਜਦੋਂ ਅਸੀਂ ਅਕਾਲੀਆਂ ਦਾ ਆਪਣਾ ਮਜੀਠੀਆ ਦਿੰਦੇ ਆ ਬਿਆਨ, ਤਾਂ ਉਹ ਆਮ ਆਦਮੀ ਪਾਰਟੀ ਨੂੰ ਟਾਰਗੇਟ ਕਰਦੇ ਆ ਵੀ ਉਹਨਾਂ ਨੇ ਇੱਕ ਪੂਰੀ ਮੋਰਚਾ ਲਾਇਆ ਸੀ ਅਤੇ ਉਹ ਅਰਵਿੰਦ ਕੇਜਰੀਵਾਲ ਦੇ ਕਹਿਣ ਦੇ ਉੱਪਰ ਬੰਦ ਕਰ ਦਿੱਤਾ। ਅਤੇ ਈਵਨ ਜਦੋਂ ਅਸੀਂ ਅਰਵਿੰਦ ਕੇਜਰੀਵਾਲ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਹਜੇ ਤੱਕ ਇਸ ਮਾਮਲੇ ਦੇ ਉੱਪਰ, ਪੰਜਾਬ ਦੇ ਪਾਣੀਆਂ ਦੇ ਮਸਲੇ ਦੇ ਉੱਤੇ ਹਜੇ ਤੱਕ ਕੋਈ ਬਿਆਨ ਹੀ ਨਹੀਂ ਹੈਗਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇੱਦਾਂ ਦੀ ਜਿਹੜੀ ਬਿਆਨਬਾਜ਼ੀ ਹੈਗੀ ਹੈ ਬਾਦਲਾਂ ਦੇ ਖਿਲਾਫ ਕੀਤੀ ਜਾ ਰਹੀ ਹੈ। ਸੋ ਜਿਹੜਾ ਇਹ ਓਵਰਆਲ ਮਾਹੌਲ ਬਣਿਆ ਹੋਇਆ ਇਸ ਕੋਰ ਇਸ਼ੂਜ਼ ਦੇ ਉੱਪਰ, ਈਵਨ SYL ਦੇ ਨਾਲ ਹੋਰ ਮੁੱਦੇ ਵੀ ਹੈਗੇ ਆ, ਪਰ ਮੈਂ ਖਾਸ ਤੌਰ 'ਤੇ ਇਸੇ 'ਤੇ ਜਿਹੜਾ ਅੱਜ ਦੀ ਗੱਲਬਾਤ ਹੈਗੀ ਉਹਨੂੰ ਕੇਂਦਰਿਤ ਕਰਨਾ ਚਾਹੂੰਗਾ ਕਿ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਇਹ ਇੱਕ ਸਿਆਸਤ ਹੋ ਰਹੀ ਹੈ ਚੋਣਾਂ ਦੇ ਹਵਾਲੇ ਨਾਲ, ਜਾਂ ਕੋਈ ਪਾਰਟੀ ਸੰਜੀਦਾ ਵੀ ਹੈਗੀ ਹੈ ਕਿ ਜੇ ਉਹਦੀ ਸਰਕਾਰ ਬਣਦੀ ਹੈ ਉਹ ਇਹਨਾਂ ਵਾਅਦਿਆਂ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਅਮਲੀ ਜਾਮਾ ਵੀ ਪਹਿਨਾਊਗੀ?
ਦੇਖੋ, ਜਿਹੜੀ ਗੱਲ ਤੁਸੀਂ ਪਹਿਲਾਂ ਸਾਫ਼ ਤੇ ਸਪਸ਼ਟ ਕਰ ਦਿੱਤੀ ਹੈ ਕਿ ਇਸ ਵੇਲੇ ਜੇ ਅਸੀਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਾਂ ਅਸੀਂ ਇਹਨਾਂ ਚੋਣਾਂ ਦੇ ਵਿੱਚ ਗੱਲ ਕਰਦੇ ਕਿ ਤਿੰਨ ਮੁੱਖ ਮੁੱਦੇ ਨੇ, ਤਿੰਨ ਹੀ ਪੱਪੇ ਨੇ। ਜੀ ਪਹਿਲਾ ਪੰਥ ਵਾਲੀ ਗੱਲ ਹੈ, ਗ੍ਰੰਥ ਵਾਲੀ ਗੱਲ ਹੈ, ਦੂਸਰੀ ਹੈ ਜਿਹੜੀ ਉਹ ਪਾਣੀਆਂ ਵਾਲੀ ਗੱਲ ਹੈ, ਤੀਸਰੀ ਹੈ ਜਿਹੜੀ ਉਹ ਪੁੱਤਾਂ ਵਾਲੀ ਗੱਲ ਹੈ। ਵੀ ਪੰਜਾਬ ਦੇ ਵਿੱਚ ਪੰਥ ਤੇ ਗ੍ਰੰਥ ਨੂੰ ਬਚਾਉਣ ਦੀ ਗੱਲ ਆ, ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਗੱਲ ਆ, ਪੰਜਾਬ ਦੇ ਪੁੱਤਾਂ ਨੂੰ ਬਚਾਉਣ ਦੀ ਗੱਲ ਆ। ਜੀ ਜਿਹੜਾ ਅਗਲੀ ਗੱਲ ਇਹ ਹੈ ਕਿ ਜਿਹੜੀਆਂ ਇਸ ਵੇਲੇ ਤਿੰਨ ਪ੍ਰਮੁੱਖ ਧਿਰਾਂ ਨੇ ਪੰਜਾਬ ਦੀਆਂ, ਪਹਿਲਾਂ ਬਾਦਲ ਕੇ ਖੁਦ ਇਸ ਪਾਣੀਆਂ ਦੇ ਮੁੱਦੇ ਤੇ ਜਾਂ ਪੰਜਾਬ ਦੇ ਪੁੱਤਾਂ ਨੂੰ ਜਿਹੜਾ ਨਸ਼ਿਆਂ ਦੇ ਵੱਲਾਂ ਦੇ ਮੁੱਦੇ ਤੇ ਗ੍ਰੰਥ ਤੇ ਪੰਥ ਦੇ ਮੁੱਦੇ ਤੇ ਤਿੰਨਾਂ ਮੁੱਦਿਆਂ ਤੇ ਪੂਰਨ ਰੂਪ ਵਿੱਚ ਦਾਗੀ ਨੇ। ਤੇ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਕਿ ਅਸੀਂ ਹਰ ਤਰ੍ਹਾਂ ਦੀ ਕੁਰਬਾਨੀ ਕਰਾਂਗੇ, ਪਾਣੀ ਨਹੀਂ ਜਾਣ ਦੇਵਾਂਗੇ, ਉਹ ਕਿਸਾਨਾਂ ਨੂੰ ਜਿਹੜੀ ਜ਼ਮੀਨ ਵਾਪਸ ਕਰ ਦਿੱਤੀ ਆ, ਉਹ ਬਿਲਕੁਲ ਪੂਰੀ ਤਰ੍ਹਾਂ ਡਰਾਮੇਬਾਜ਼ੀ ਆ। ਉਹ ਪੰਜਾਬ ਦੇ ਲੋਕਾਂ ਨੂੰ ਸਮਝ ਆ ਰਹੀ ਆ। 3 ਦਿਨ ਪਹਿਲਾਂ ਜਲੰਧਰ ਜਿਹੜਾ ਭਾਜਪਾ ਦਾ ਕੌਮੀ ਪ੍ਰਧਾਨ ਆ ਅਮਿਤ ਸ਼ਾਹ, ਉਹਦੀ ਰੈਲੀ ਸੀ, ਸੁਖਵੀਰ ਉਸ ਰੈਲੀ ਵਿੱਚ ਸ਼ਾਮਲ ਸੀ। ਸੁਖਵੀਰ ਨੇ ਭਾਸ਼ਣ ਵੀ ਦਿੱਤਾ, ਪਰੰਤੂ ਇੱਕ ਵੀ ਸ਼ਬਦ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਉਹਦੇ ਮੂੰਹੋਂ ਨਹੀਂ ਨਿਕਲਿਆ। ਜੀ ਇਹ ਆ ਕਿ ਜਿੱਥੇ ਉਹ ਭਾਜਪਾ ਬੈਠੀ ਆ, ਉੱਥੇ ਇਹਨਾਂ ਦੇ ਮੂੰਹੋਂ ਪੰਜਾਬ ਦੇ ਪਾਣੀਆਂ ਦਾ ਇੱਕ ਸ਼ਬਦ ਵੀ ਨਹੀਂ ਨਿਕਲਦਾ। ਤੇ ਵੈਸੇ ਆ ਜਿਹੜੇ ਉਹ ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਇਹ ਜਿਹੜੇ ਦਮਗੇ ਜੇ ਮਾਰੇ ਜਾ ਰਹੇ ਆ, ਉਹ ਪੂਰੀ ਤਰ੍ਹਾਂ ਨਰੋਲ ਡਰਾਮੇਬਾਜ਼ੀ ਆ। ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਕਹਿ ਦਈਏ ਜਾਂ ਬੇਵਕੂਫ ਬਣਾਉਣਾ ਕਹਿ ਦਈਏ, ਇਹ ਦੋਨੇ ਗੱਲਾਂ ਮੈਂ ਸਮਝਦਾ ਇੱਕ ਆ। ਅਗਲੀ ਗੱਲ ਹੈ ਜਿਹੜੀ ਕਾਂਗਰਸ ਦੀ, ਕਿਉਂਕਿ ਕਾਂਗਰਸ ਆ ਜਿਹੜੀ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਉੰਨੇ ਹੀ ਦੋਸ਼ੀ ਆ ਜਿੰਨੇ ਭਾਜਪਾ ਦੋਸ਼ੀ ਨੇ। ਤੇ ਤੀਸਰਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਹੁਣ ਕੇਜਰੀਵਾਲ ਜਿਹੜਾ ਉਹ ਲਗਾਤਾਰ 4 ਦਿਨ ਤੋਂ ਪੰਜਾਬ ਦੇ ਵਿੱਚ ਰੈਲੀਆਂ ਕਰ ਰਿਹਾ। ਜੀ ਕਿਸੇ ਵੀ ਰੈਲੀ ਦੇ ਵਿੱਚ ਜਿੰਨੇ ਤੁਸੀਂ ਜ਼ਿਕਰ ਕੀਤਾ ਉਹਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਛੋਇਆ ਨਹੀਂ। ਜੀ ਸਿਰਫ ਨਿੱਜੀ ਦੂਸ਼ਣਬਾਜ਼ੀ ਆ ਜਿਹੜੀ ਉਹ ਕੀਤੀ ਜਾ ਰਹੀ ਆ ਪੰਜਾਬ ਦੇ ਮੁੱਦਿਆਂ ਦੀ, ਕਿ ਪੰਜਾਬ ਨੂੰ ਕਿਸ ਤਰ੍ਹਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨੀ ਆ, ਪੰਜਾਬ ਨੂੰ ਕਿਸ ਤਰ੍ਹਾਂ ਕਰਜ਼ਾ ਮੁਕਤ ਕਰਨਾ, ਪੰਜਾਬ ਨੂੰ ਕਿਸ ਤਰ੍ਹਾਂ ਬੇਰੁਜ਼ਗਾਰੀ ਮੁਕਤ ਕਰਨਾ, ਪੰਜਾਬ ਨੂੰ ਕਿਸ ਤਰ੍ਹਾਂ ਨਸ਼ੇ ਮੁਕਤ ਕਰਨਾ। ਇਹ ਮੁੱਦੇ ਆ ਜਿਹੜੇ ਉਹ ਪੂਰੀ ਤਰ੍ਹਾਂ ਮੈਂ ਸਮਝਦਾ ਕਿ ਤਿੰਨੇ ਤਰ੍ਹਾਂ ਨੇ ਮੁੱਦਿਆਂ ਦੀ ਰਾਜਨੀਤੀ ਆ ਉਹ ਛੱਡ ਕੇ ਸਿਰਫ ਤੇ ਸਿਰਫ ਨਿੱਜੀ ਦੂਸ਼ਣਬਾਜ਼ੀ ਵੱਲ ਲੋਕਾਂ ਦਾ ਧਿਆਨ ਆ ਜਿਹੜਾ ਉਹ ਕੇਂਦਰਿਤ ਕੀਤਾ ਹੋਇਆ। ਜੀ ਹੀਰਾ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹਨਾਂ ਮੁੱਦਿਆਂ ਦੇ ਨਾਲ ਤੁਸੀਂ ਪੰਥ ਤੇ ਗ੍ਰੰਥ ਦੀ ਗੱਲ ਕੀਤੀ ਹੈ ਕਿ ਉਹ ਵੀ ਜਿਹੜੇ ਹੈਗੇ ਆ ਚੋਣਾਂ ਦੇ ਵਿੱਚ ਇੱਕ ਅਹਿਮ ਜਿਹੜੇ ਮੁੱਦੇ ਆ ਉਹ ਉੱਭਰ ਕੇ ਸਾਹਮਣੇ ਆਉਣ ਦੀ ਉਹਨਾਂ ਦੀ ਗੱਲ ਹੈਗੀ ਆ। ਇਹ ਤੁਸੀਂ ਆਪਣੇ ਜਿਹੜੇ ਵਿਚਾਰ ਸਾਂਝੇ ਕੀਤੇ ਉਹਨਾਂ ਦੇ ਵਿੱਚ ਜ਼ਿਕਰ ਕੀਤਾ ਹੈ। ਤੇ ਇਹਨੂੰ ਜੇ ਅਸੀਂ ਦੇਖਦੇ ਹਾਂ ਤਾਂ ਜਿਹੜੀਆਂ ਪੰਥਕ ਧਿਰਾਂ ਹੈਗੀਆਂ ਨੇ ਤਾਂ ਉਹ ਅੱਜ ਕਿੱਥੇ ਸਟੈਂਡ ਕਰਦੀਆਂ ਨੇ। ਤੇ ਈਵਨ ਜੇ ਅਸੀਂ ਦੇਖਣਾ ਹੋਵੇ ਸਰਬੱਤ ਖਾਲਸਾ ਦੇ ਹਵਾਲੇ ਨਾਲ ਦੇਖੀਏ, ਹੁਣ 8 ਦਸੰਬਰ ਨੂੰ ਜਿਹੜਾ ਤਲਵੰਡੀ ਸਾਬੋ ਦੇ ਵਿੱਚ ਸੱਦਿਆ ਗਿਆ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜਾ ਇਹ ਚੇਂਜ ਆਫ ਐਕਸ਼ਨ ਹੋਇਆ, ਜਿਹੜਾ 10 ਨਵੰਬਰ ਦੇ ਨੂੰ ਤਲਵੰਡੀ ਸਾਬੋ ਵਿਖੇ ਹੋਣਾ ਸੀ, ਪਹਿਲਾਂ ਉਹ ਰਾਜਸਥਾਨ ਸ਼ਿਫਟ ਕਰ ਦਿੱਤਾ ਗਿਆ, ਨਹੀਂ ਹੋ ਸਕਿਆ, ਤੇ ਹੁਣ ਉਹ ਦੁਬਾਰਾ 8 ਦਸੰਬਰ ਨੂੰ ਸੱਦਿਆ ਗਿਆ। ਤਾਂ ਇਸ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕੀ ਇਹ ਫੈਸਲਾ ਜਿਹੜਾ ਲਿਆ ਗਿਆ 8 ਦਸੰਬਰ ਨੂੰ ਕਰਨ ਦਾ ਇਹ ਠੀਕ ਹੈਗਾ? ਤੇ ਇਹਨੂੰ ਤੁਸੀਂ ਆਪਣੀਆਂ ਨਜ਼ਰਾਂ ਦੇ ਵਿੱਚ ਕਿਵੇਂ ਦੇਖਦੇ ਹੋ? ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਪੰਥ ਤੇ ਗ੍ਰੰਥ ਦਾ ਫੈਕਟਰ ਹੈ, ਇਹਨੂੰ ਇਹ ਕਿਸ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾ ਸਕਦਾ ਹੈ? ਦੇਖੋ, ਇਹ ਮੈਂ ਸਮਝਦਾ ਕਿ ਸਾਡੀ ਕੌਮ ਦੀ ਇੱਕ ਬਹੁਤ ਵੱਡੀ ਤਰਾਸਦੀ ਆ ਕਿ ਇਸ ਦੇ ਨਾਲ ਕੌਮ ਨੇ ਕਿੰਨੇ ਸਾਲ ਹੋਰ ਮਤਲਬ ਇਸ ਤਰਾਸਦੀ ਦੇ ਨਾਲ ਲਪੇਟੇ ਜਾਣਾ ਵਾ, ਇਹ ਆਉਣ ਵਾਲਾ ਸਮਾਂ ਦੱਸੂਗਾ। ਜਿਹੜੀ ਗੱਲ ਅਸੀਂ ਇਸ ਵੇਲੇ ਸਾਡਾ ਜਿਹੜਾ ਮੁੱਦਾ ਹੈ ਕਿ ਜਦੋਂ ਤੱਕ ਪੰਥਕ ਧਿਰਾਂ ਵਿੱਚ ਏਕਾ ਨਹੀਂ ਹੁੰਦਾ, ਉਹਨਾਂ ਦੀ ਪੰਜਾਬ ਦੇ ਸਿਆਸਤ ਦੇ ਵਿਹੜੇ 'ਚ ਕੋਈ ਹੋਂਦ ਆ ਜਿਹੜੀ ਉਹ ਨਹੀਂ ਬਣਨੀ। ਇਸ ਗੱਲ ਨੂੰ ਸਾਰੇ ਜਾਣਦੇ ਵੀ ਨੇ, ਚੰਗੀ ਤਰ੍ਹਾਂ ਉਹ ਮਨੋਂ ਵੀ ਅਹਿਸਾਸ ਕਰਦੇ ਨੇ, ਪਰੰਤੂ ਕੋਈ ਵੀ ਧਿਰ ਹੈ ਜਿਹੜੀ ਉਹ ਦੂਸਰੀ ਧਿਰ ਦੇ ਨਾਲ ਮਿਲ ਬੈਠਣ ਦੇ ਲਈ ਤਿਆਰ ਨਹੀਂ। ਪਹਿਲਾ ਸਰਬੱਤ ਖਾਲਸੇ ਦੀ ਗੱਲ ਕਰ ਲਈਏ, ਦੂਸਰਾ ਜਿਹੜਾ ਐਲਾਨ ਕੀਤਾ ਸੀ ਉਹਦੀ ਗੱਲ ਕਰ ਲਈਏ, ਹੁਣ ਤੀਸਰੇ ਦੀ ਗੱਲ ਕਰ ਲਈਏ, ਤੇ ਕਿਸੇ ਵੀ ਮਤਲਬ ਇਸ ਤਰ੍ਹਾਂ ਦਾ ਯਤਨ ਆ ਜਿਹੜਾ ਕਿ ਸਾਰੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਤੇ, ਸਾਂਝੇ ਪਲੇਟਫਾਰਮ ਤੇ, ਹਾਲਾਂਕਿ ਭਾਈ ਜਗਤਾਰ ਸਿੰਘ ਹਵਾਰਾ ਨੇ ਲੰਬੀ ਜੁੱਦੋਜਹਿਦ ਕੀਤੀ ਹੈ ਇਸ ਪਾਸੇ ਕਿ ਸਾਰੇ ਆ ਜਿਹੜੇ ਉਹ ਇਕੱਠੇ ਹੋ ਜਾਣ, ਪਰੰਤੂ ਕਿਸੇ ਨੂੰ ਇਸ ਗੱਲ ਦੀ ਪਰਵਾਹ ਨਹੀਂ ਕੀਤੀ। ਇਸ ਗੱਲ ਵਿੱਚ ਵੀ ਕੋਈ ਹੱਥ ਕਥਨੀ ਨਹੀਂ। ਸੋ ਪੰਥਕ ਧਿਰਾਂ ਨੇ ਜਿਹੜੀਆਂ ਉਹ ਜਦੋਂ ਤੱਕ ਇੱਕ ਪਲੇਟਫਾਰਮ ਤੇ ਇਕੱਠੀਆਂ ਨਹੀਂ ਹੁੰਦੀਆਂ, ਉਦੋਂ ਤੱਕ ਸਰਬੱਤ ਖਾਲਸੇ ਦੇ ਤੋਂ ਕੋਈ ਰਿਜ਼ਲਟ ਦੀ ਉਮੀਦ ਰੱਖਣਾ ਮੈਨੂੰ ਲੱਗਦਾ ਕਿ ਦਿਨੇ ਸੁਪਨੇ ਦੇਖਣ ਵਾਲੀ ਗੱਲ ਹੈ। ਜੀ ਹੀਰਾ ਸਾਹਿਬ, ਇਹਨੂੰ ਤੁਸੀਂ ਜਿਹੜਾ ਇਹ ਸਰਬੱਤ ਖਾਲਸਾ ਸੱਦਿਆ ਗਿਆ,
ਇਹਨੂੰ ਤੁਸੀਂ ਪੰਜਾਬ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਸ ਦੇ ਨਾਲ ਜਦੋਂ ਕੋਇਨਸਾਈਡ ਕਰਕੇ ਦੇਖਦੇ ਹਾਂ ਤਾਂ ਉਹਨੂੰ ਫਿਰ ਤੁਸੀਂ ਕਿਵੇਂ ਦੇਖਦੇ ਹੋ ਕਿ ਕੀ ਜਿਹੜੇ ਇਹ ਮੁੱਦੇ ਜਿਹੜੇ ਸਰਬੱਤ ਖਾਲਸਾ ਦੇ ਵਿੱਚ ਵਿਚਾਰੇ ਜਾਣੇ ਨੇ ਉਹ ਪੰਜਾਬ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਨਾਂ ਨੂੰ ਕਿਸੇ ਹਿਸਾਬ ਨਾਲ ਪ੍ਰਭਾਵਿਤ ਕਰ ਸਕਦੇ ਨੇ, ਜਾਂ ਜਿਹੜੀਆਂ ਸਰਬੱਤ ਖਾਲਸਾ ਦੀਆਂ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਸਰਬੱਤ ਖਾਲਸਾ ਨੂੰ ਕਰਨ ਦੇ ਵਿੱਚ ਮੋਹਰੀ ਜਿਹੜਾ ਰੋਲ ਹੈ ਉਹ ਨਿਭਾ ਰਹੀਆਂ ਨੇ, ਤਾਂ ਉਹ ਜਦੋਂ ਸਰਬੱਤ ਖਾਲਸਾ ਤੋਂ ਬਾਅਦ ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਹਿੱਸਾ ਲੈਣਗੀਆਂ ਤਾਂ ਉਹਨਾਂ ਦਾ ਅਕਸ ਜਾਂ ਜਿਹੜਾ ਗਰਾਊਂਡ ਲੈਵਲ ਦੇ ਉੱਤੇ ਉਹਨਾਂ ਦਾ ਕੰਮ ਹੈਗਾ ਉਹਨੂੰ ਇਹ ਕਿਵੇਂ ਪ੍ਰਭਾਵਿਤ ਕਰ ਸਕਦੇ ਨੇ? ਦੇਖੋ, ਇੱਕ ਗੱਲ ਮੁੱਖ ਰੂਪ ਦੇ ਵਿੱਚ ਆ ਕਿ ਅੱਜ ਜਿਹੜਾ ਵੀ ਪੰਥ ਦਰਦੀ ਆ ਉਹ ਬਾਦਲਾਂ ਨੂੰ ਪੰਥ ਦੇ ਦੁਸ਼ਮਣ ਵਜੋਂ ਦੇਖਦਾ, ਪਰੰਤੂ ਜਿਹੜੀਆਂ ਸਰਬੱਤ ਖਾਲਸੇ ਦਾ ਪ੍ਰਬੰਧ ਕਰਨ ਵਾਲੀਆਂ ਧਿਰਾਂ ਨੇ, ਜਿਹੜੀਆਂ ਆਪਣੇ ਆਪ ਨੂੰ ਸਰਬੱਤ ਖਾਲਸੇ ਵਾਲੀਆਂ ਧਿਰਾਂ ਅਖਵਾਉਂਦੀਆਂ ਨੇ, ਉਹਨਾਂ ਨੇ ਅੱਜ ਤੱਕ ਬਾਦਲਾਂ ਵਿਰੁੱਧ ਕੋਈ ਵੀ ਸਖਤ ਸਟੈਂਡ ਲੈਣ ਤੋਂ ਗੁਰੇਜ਼ ਕੀਤਾ। ਗੁੱਡਾ ਜਵਾਨ ਵਿੱਚ ਵੀ ਜੇ ਬਾਈਕਾਟ ਦੀ ਗੱਲ ਆਈ ਹੈ ਤਾਂ ਬਾਦਲਾਂ ਦੇ ਰਾਜਸੀ ਬਾਈਕਾਟ ਦੀ ਗੱਲ ਆਈ ਹੈ। ਰਾਜਸੀ ਬਾਈਕਾਟ ਅਸੀਂ ਕੀ ਕਰਾਂਗੇ ਜੀ? ਬਾਈਕਾਟ ਦਾ ਅਰਥ ਤਾਂ ਬਾਈਕਾਟ ਹੁੰਦਾ ਵਾ, ਮਤਲਬ ਬਾਦਲਾਂ ਵਿਰੁੱਧ ਜਦੋਂ ਤੱਕ ਇਹ ਧਿਰਾਂ ਸਖਤ ਸਟੈਂਡ ਨਹੀਂ ਲੈਂਦੀਆਂ ਉਦੋਂ ਤੱਕ ਪੰਥ ਦਾ ਭਰੋਸਾ ਜਿਹੜਾ ਇਹਨਾਂ ਧਿਰਾਂ ਤੇ ਨਹੀਂ ਬਣਨਾ। ਸੋ ਅਗਲੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਸਰਬੱਤ ਖਾਲਸਾ ਦੀਆਂ ਜਿਹੜੀਆਂ ਧਿਰਾਂ ਨੇ ਉਹ ਜੋ ਕੁਝ ਸੋਚਦੀਆਂ ਨੇ, ਜੋ ਮੇਰੇ ਅਨੁਸਾਰ ਮੈਨੂੰ ਜੋ ਲੱਗਦਾ ਕਿ ਉਹ ਸੋਚਦੀਆਂ ਨੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਬੜੇ ਦੁੱਖ ਦੀ ਗੱਲ ਆ, ਬੜੀ ਮਤਲਬ ਮੈਂ ਸਮਝਦਾ ਕਿ ਸ਼ਰਮ ਦੀ ਗੱਲ ਹੈ ਕਿ ਉਹ ਗ੍ਰੰਥ ਤੇ ਪੰਥ ਵਾਲਾ ਮੁੱਦਾ ਜਿਹੜਾ ਉਹ ਅੱਜ ਪੂਰੀ ਤਰ੍ਹਾਂ ਅਲੋਪ ਹੈ, ਕੋਈ ਵੀ ਉਹਦੀ ਗੱਲ ਕਰਨ ਲਈ ਤਿਆਰ ਨਹੀਂ। ਸੋ ਪਰੰਤੂ ਮਨਾਂ ਦੇ ਵਿੱਚ ਜਿਹੜਾ ਆਮ ਸਿੱਖ ਆ ਉਹਦੇ ਮਨ 'ਚ ਇਸ ਮੁੱਦੇ ਨੂੰ ਲੈ ਕੇ ਦਰਦ ਆ ਜਿਹੜਾ ਉਹਦਾ ਵੀ ਅਸੀਂ ਬਿਆਨ ਨਹੀਂ ਕਰ ਸਕਦੇ। ਸੋ ਪੰਥਕ ਧਿਰਾਂ ਜਿਹੜੀਆਂ ਸਰਬੱਤ ਖਾਲਸਾ ਬੁਲਾ ਰਹੀਆਂ ਨੇ ਚੋਣਾਂ ਤੋਂ ਪਹਿਲਾਂ ਤੇ ਜਿਨ੍ਹਾਂ ਨੇ ਚੋਣਾਂ 'ਚ ਭਾਗ ਵੀ ਲੈਣਾ, ਉਹਨਾਂ ਨੂੰ ਲੱਗਦਾ ਕਿ ਇੱਕ ਵਾਰ ਅਸੀਂ ਸਰਬੱਤ ਖਾਲਸਾ ਰਾਹੀਂ ਉਸ ਮੁੱਦੇ ਨੂੰ ਦੁਬਾਰਾ ਉਭਾਰ ਲਈਏ ਜਿਹਦਾ ਚੋਣਾਂ ਦੇ ਵਿੱਚ ਉਹਨਾਂ ਨੂੰ ਲਾਭ ਹੋ ਸਕਦਾ। ਇਸ ਤੋਂ ਇਲਾਵਾ ਉਹਨਾਂ ਦਾ ਮੈਨੂੰ ਹੋਰ ਕੋਈ ਏਜੰਡਾ ਜਿਹੜਾ ਉਹ ਦਿਖਾਈ ਨਹੀਂ ਦੇ ਰਿਹਾ। ਜੀ ਹੀਰਾ ਸਾਹਿਬ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਰਾਜਸਥਾਨ ਦੇ ਵਿੱਚ ਬਾਦਲਾਂ ਦੇ ਸਿਆਸੀ ਬਾਈਕਾਟ ਦਾ ਜਿਹੜਾ ਐਲਾਨ ਕੀਤਾ ਗਿਆ, ਪੂਰਨ ਬਾਈਕਾਟ ਨਹੀਂ ਕੀਤਾ ਗਿਆ, ਇਹਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਹੋ ਤੇ ਤੁਸੀਂ ਕਿਉਂ ਜ਼ਰੂਰੀ ਸਮਝਦੇ ਹੋ ਕਿ ਜਿਹੜਾ ਕੋਈ ਸਖਤ ਸਟੈਂਡ ਆ ਬਾਦਲ ਸਰਕਾਰ ਦੇ ਖਿਲਾਫ ਉਹ ਲਿਆ ਜਾਣਾ ਚਾਹੀਦਾ ਸੀ? ਜੀ ਦੇਖੋ, ਜਦੋਂ ਇੱਕ ਧਿਰ ਹੈ ਜਿਹੜੀ, ਚਾਹੇ ਇੱਕ ਪਰਿਵਾਰ ਆ ਜਿਹੜਾ ਜਿਹਨੂੰ ਅਸੀਂ ਕੌਮ ਦਾ ਦੁਸ਼ਮਣ, ਕੌਮ ਦਾ ਗਦਾਰ, ਜੋ ਵੀ ਉਹਦੇ ਨਾਲ ਮਾੜੇ ਤੋਂ ਮਾੜਾ ਲਕਵਾ ਕੋਈ ਵਰਤਦੇ ਆ, ਫਿਰ ਅਸੀਂ ਉਹਦੇ ਨਾਲ ਜਦੋਂ ਸਿੱਧੀ ਟੱਕਰ ਆ ਤੇ ਫਿਰ ਅਸੀਂ ਮਤਲਬ ਇੱਧਰ ਉੱਧਰ ਪਾਸਾ ਕਿਉਂ ਵੜ ਪਿਆ? ਮੇਰਾ ਮਤਲਬ ਤਾਂ ਇਹ ਸੀ ਕਿ ਸਿਰਫ ਰਾਜਸੀ ਬਾਈਕਾਟ ਦੀ ਗੱਲ ਆ ਜਿਹੜੀ ਉਹ ਸਿਰਫ ਇੱਧਰ ਉੱਧਰ ਵਾਲਾ ਪਾਸਾ ਵੱਟਣ ਵਾਲੀ ਗੱਲ ਆ। ਲੋਕਾਂ ਨੇ ਵੋਟਾਂ ਪਾਉਣੀਆਂ ਨੇ, ਰਾਜਸੀ ਬਾਈਕਾਟ ਅਸੀਂ ਇਹੀ ਕਹਿ ਸਕਦੇ ਹਾਂ ਕਿ ਬਾਦਲਾਂ ਨੂੰ ਤੁਸੀਂ ਵੋਟਾਂ ਨਾ ਪਾਓ, ਪਰੰਤੂ ਉਸ ਤੋਂ ਇਲਾਵਾ ਕਿਉਂਕਿ ਜਿਹੜੀ ਸਾਡੀ ਲੜਾਈ ਆ ਉਹ ਧਰਮ ਦੇ ਮੁੱਦੇ ਤੇ ਆ। ਬਾਦਲਾਂ ਨਾਲ ਸਾਡੀ ਰਾਜਸੀ ਲੜਾਈ ਤੋਂ ਪਹਿਲਾਂ ਜਿਹੜੀ ਲੜਾਈ ਆ ਉਹ ਧਰਮ ਦੇ ਮੁੱਦੇ ਤੇ ਆ ਕਿ ਉਹਨਾਂ ਨੇ ਕੌਮ ਦਾ, ਪੰਥ ਦਾ, ਗ੍ਰੰਥ ਦਾ ਮਤਲਬ ਹਰ ਤਰ੍ਹਾਂ ਨੁਕਸਾਨ ਆ ਜਿਹੜਾ ਉਹ ਕੀਤਾ ਤੇ ਕਰ ਰਹੇ ਨੇ। ਸੋ ਸਾਡੀ ਉਹਨਾਂ ਦੀ ਜਿਹੜੀ ਲੜਾਈ ਆ ਉਹ ਧਰਮ ਦੇ ਮੁੱਦੇ ਤੇ ਕਿ ਜਿਵੇਂ ਧਰਮ ਨੂੰ ਬਚਾਉਣਾ ਤੇ ਬਾਦਲਾਂ ਨੂੰ ਦਿਲੋਂ ਲਾਉਣਾ ਪਊਗਾ, ਇਹ ਸਾਡਾ ਨਿਸ਼ਾਨਾ ਹੈ। ਸੋ ਜਦੋਂ ਤੱਕ ਅਸੀਂ ਧਰਮ ਨੂੰ ਇੱਕ ਪਾਸੇ ਰੱਖ ਕੇ ਉਹਨਾਂ ਨਾਲ ਜੇ ਰਾਜਸੀ ਲੜਾਈ ਦੀ ਗੱਲ ਕਰਦੇ ਹਾਂ ਤੇ ਮੈਨੂੰ ਲੱਗਦਾ ਕਿ ਅਸੀਂ ਆਪਦੇ ਨਿਸ਼ਾਨੇ ਤੋਂ ਖੁੰਝ ਰਹੇ ਹਾਂ ਤੇ ਅਸੀਂ ਉਸ ਨਿਸ਼ਾਨੇ ਤੇ ਪਹੁੰਚ ਵੀ ਨਹੀਂ ਸਕਾਂਗੇ। ਜੀ ਹੀਰਾ ਸਾਹਿਬ, ਜਿਵੇਂ ਤੁਸੀਂ ਬਿਆਨ ਕਰ ਰਹੇ ਹੋ ਤਾਂ ਕੀ ਇਹਦੇ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਸਰਬੱਤ ਖਾਲਸਾ ਦਾ ਜਿਹੜਾ ਇੰਸਟੀਟਿਊਸ਼ਨ ਹੈਗਾ, ਜਿਹੜੀਆਂ ਧਿਰਾਂ ਹੁਣ ਉਹਦੇ 'ਚ ਲੀਡ ਰੋਲ ਜਿਹੜੀਆਂ ਉਹ ਨਿਭਾ ਰਹੀਆਂ ਨੇ, ਤਾਂ ਜਿਵੇਂ ਤੁਸੀਂ ਬਿਆਨ ਕਰਦੇ ਹੋ ਕਿ ਅਸੀਂ ਕਿਤੇ ਨਾ ਕਿਤੇ ਅਸਫਲ ਰਹਿ ਰਹੇ ਹਾਂ, ਤਾਂ ਕੀ ਇਹ ਜਿਹੜਾ ਸਾਡਾ ਸਰਬੱਤ ਖਾਲਸਾ ਦਾ ਸਿਧਾਂਤ ਹੈਗਾ ਉਹਨੂੰ ਵੀ ਢਾਹ ਲਾਊਗੀ ਇਹ ਗੱਲ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕੌਮੀ ਤੌਰ ਤੇ ਇਹਦਾ ਕੀ ਪ੍ਰਭਾਵ ਪੈ ਸਕਦਾ ਹੈ? ਦੇਖੋ ਜੀ, ਸਰਬੱਤ ਖਾਲਸਾ ਸਾਡੇ ਸਰਮੌਰ ਸੰਸਥਾ ਸੀ ਜਿਹੜੀ ਕੌਮ ਨੂੰ ਹਮੇਸ਼ਾ ਹੰਗਾਮੀ ਹਾਲਾਤਾਂ ਚੋਂ ਜੇਤੂ ਰੂਪ ਚ ਬਾਹਰ ਕੱਢਦੀ ਰਹੀ ਆ। ਮਤਲਬ ਕੌਮ ਦੇ ਜਿਹੜੇ ਸਰਬ ਫੈਸਲੇ ਹੁੰਦੇ ਰਹੇ ਨੇ ਤੇ ਸਰਬੱਤ ਖਾਲਸੇ ਦਾ ਅਸੀਂ ਪੁਰਾਤਨ ਇਤਿਹਾਸ ਦੇਖੀਏ ਕਿ ਉਹ ਹਮੇਸ਼ਾ ਦੁਸ਼ਮਣ ਦੇ ਵਿਰੁੱਧ ਮਤਲਬ ਜਿਹੜੀਆਂ ਸਥਿਤੀਆਂ ਸੀ ਉਹਨਾਂ ਅਨੁਸਾਰ ਦੁਸ਼ਮਣ ਦੇ ਵਿਰੁੱਧ ਜੰਗ ਕਰਨ ਦੇ ਲਈ, ਉਹਦੇ ਤੇ ਚੜਾਈ ਕਰਨ ਦੇ ਲਈ ਜਾਂ ਜੋ ਵੀ ਉਸ ਵੇਲੇ ਦੇ ਹਾਲਾਤ ਹੁੰਦੇ ਸੀ ਉਹਨਾਂ ਅਨੁਸਾਰ ਸਰਬੱਤ ਖਾਲਸੇ ਫੈਸਲੇ ਲਏ ਜਾਂਦੇ ਸੀ। ਹਮੇਸ਼ਾ ਉਹ ਫੈਸਲੇ ਜੇਤੂ ਰੂਪ ਚ ਨੇਪਰੇ ਚੜੇ ਨੇ। ਪਰੰਤੂ ਅੱਜ ਹੁਣ ਜਦੋਂ ਅਸੀਂ ਵਰਤਮਾਨ ਗੱਲ ਕਰਦੇ ਹਾਂ, ਚਾਹੇ ਅਸੀਂ ਦੋਨਾਂ ਘੱਲੂਘਾਰਿਆਂ ਦੀ ਗੱਲ ਕਰੀਏ, ਦੋਨੇ ਘੱਲੂਘਾਰੇ, ਚਾਹੇ ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ, ਉਸ ਤੋਂ ਬਾਅਦ ਕੌਮ ਨੇ ਬਹੁਤ ਵੱਡੀ ਵਿਰਾਸਤੀ ਕੀਤੀ ਆ। ਇੱਥੋਂ ਤੱਕ ਕਿ ਮਤਲਬ ਕੌਮ ਦਾ ਰਾਜ ਵੀ ਪੈਦਾ ਹੋਇਆ ਉਹਨਾਂ ਘੱਲੂਘਾਰਿਆਂ ਤੋਂ ਬਾਅਦ, ਤੇ ਤੀਜੇ ਘੱਲੂਘਾਰੇ ਤੋਂ ਬਾਅਦ
ਅਸੀਂ ਸਾਡੀ ਝੋਲੀ ਆ ਜਿਹੜੀ ਉਹ ਪ੍ਰਾਪਤੀ ਵੱਲੋਂ ਖਾਲੀ ਆ। ਕੁਰਬਾਨੀਆਂ ਉਹਨਾਂ ਘੱਲੂਘਾਰਿਆਂ ਤੋਂ ਕਿਤੇ ਵੱਧ ਸਾਨੂੰ ਕਰਨੀਆਂ ਪਈਆਂ ਨੇ ਇਸ ਤੀਸਰੇ ਘੱਲੂਘਾਰੇ 'ਚ। ਉਸੇ ਤਰ੍ਹਾਂ ਇਹ ਜਿਹੜੀ ਸਰਬੱਤ ਖਾਲਸਾ ਦੀ ਸਾਡੀ ਮਤਲਬ ਸਿਰਮੌਰ ਸੰਸਥਾ, ਜਿਹੜਾ ਸਾਡਾ ਬ੍ਰਹਮ ਅਸਤਰ ਆ, ਮੈਂ ਸਮਝਦਾ ਕਿ ਕੌਮ ਦਾ, ਜੇ ਉਹ ਫੇਲ ਹੋ ਜਾਂਦਾ ਵਾ, ਅਸਫਲ ਹੋ ਜਾਂਦਾ, ਤੇ ਇਹਦਾ ਨੁਕਸਾਨ ਆ ਜਿਹੜਾ ਆਉਣ ਵਾਲੀਆਂ ਜਿਹੜੀਆਂ ਸਦੀਆਂ ਨੇ ਉਹ ਲੰਮਿਆਂ ਨੇ ਜਿਵੇਂ ਖਤਾ ਕੀਤੇ ਸਦੀਆਂ ਨੇ, ਉਹ ਪਵਾਈ ਵਾਲੀ ਗੱਲ ਆ ਜਿਹੜੀ ਉਹ ਸਾਡੇ ਸਾਹਮਣੇ ਆ ਸਕਦੀ ਆ। ਜੀ ਹੀਰਾਂ ਸਾਹਿਬ, ਜਦੋਂ ਅਸੀਂ ਪੰਥ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਉਹਨੂੰ ਜਦੋਂ ਸਿਆਸਤ ਦੇ ਝਰੋਖੇ ਦੇ ਵਿੱਚੋਂ ਦੇਖਣਾ ਹੋਵੇ ਤਾਂ ਪੰਜਾਬ ਦੇ ਵਿੱਚ ਜਿਹੜੀ ਸਿੱਖ ਕੌਮ ਵਸਦੀ ਹੈ, ਜਿਹੜਾ ਨੌਜਵਾਨ ਵਰਗ ਵਸਦਾ ਆ, ਤੇ ਉਹ ਕਿਸ ਪਾਸੇ ਨੂੰ, ਕਿਸ ਡਾਇਰੈਕਸ਼ਨ ਦੇ ਵਿੱਚ ਕੰਮ ਕਰਨ, ਤੇ ਤੁਸੀਂ ਕੀ ਸੋਚਦੇ ਹੋ ਕਿ ਇਹਦਾ ਹੱਲ ਕਿਸ ਹਿਸਾਬ ਨਾਲ ਕੱਢਿਆ ਜਾ ਸਕਦਾ? ਜਾਂ ਜੇ ਚੋਣਾਂ ਦੇ ਹਵਾਲੇ ਨਾਲ ਵੀ ਦੇਖਣਾ ਹੋਵੇ ਤਾਂ ਕਿਹੜੀ ਪਾਰਟੀ ਹੈਗੀ ਆ ਜਿਹਦੇ ਵੱਲ ਅੱਜ ਜਿਹੜਾ ਸਿੱਖ ਨੌਜਵਾਨ ਹੈਗਾ ਉਹਨਾਂ ਦਾ ਰੁਝਾਨ ਹੈ? ਜਾਂ ਇਹ ਅਸੀਂ ਕਹਿ ਸਕਦੇ ਹਾਂ ਥੋੜ੍ਹਾ ਬਹੁਤ ਕਿ ਉਹ ਸੰਜੀਦਾ ਹੈਗੇ ਆ ਪੰਜਾਬ ਦੇ ਮਸਲਿਆਂ ਦੇ ਪ੍ਰਤੀ, ਪੰਥ ਤੇ ਗ੍ਰੰਥ ਦੇ ਮਸਲਿਆਂ ਦੇ ਪ੍ਰਤੀ? ਦੇਖੋ, ਇਸ ਵੇਲੇ ਹੁਣ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਜਿਹੜੀਆਂ ਤਿੰਨ ਸਥਾਪਿਤ ਧਿਰਾਂ ਨੇ, ਸਥਾਪਿਤ ਤੀਜੀ ਧਿਰ ਵੀ, ਕਿਉਂਕਿ ਆਮ ਆਦਮੀ ਪਾਰਟੀ ਨੂੰ ਵੀ ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਪੰਜਾਬ 'ਚ ਸਥਾਪਿਤ ਨਹੀਂ, ਉਹ ਪੂਰੀ ਤਰ੍ਹਾਂ ਸਥਾਪਿਤ ਆ। ਜਿਹੜੀਆਂ ਤਿੰਨ ਧਿਰਾਂ ਸਥਾਪਿਤ ਨੇ, ਚਾਹੇ ਉਹ ਬਾਦਲ ਦਲ ਆ, ਤੇ ਚਾਹੇ ਉਹ ਕਾਂਗਰਸ ਆ, ਤੇ ਚਾਹੇ ਉਹ ਆਪ ਆ, ਅਸੀਂ ਬਾਖੂਬੀ ਜਾਣਦੇ ਹਾਂ। ਬੇਸ਼ੱਕ ਅਸੀਂ ਅੱਖਾਂ ਮੀਚ ਲਈਏ, ਜੋ ਮਰਜ਼ੀ ਕਰ ਲਈਏ, ਕਿ ਇਹਨਾਂ ਤਿੰਨਾਂ ਧਿਰਾਂ ਵੱਲੋਂ ਪੰਥ ਤੇ ਗ੍ਰੰਥ ਦੇ ਭਲੇ ਦੀ ਕੋਈ ਉਮੀਦ ਆ ਜਿਹੜੀ ਨਹੀਂ ਰੱਖੀ ਜਾ ਸਕਦੀ, ਪੰਜਾਬ ਦੇ ਭਲੇ ਦੀ ਕੋਈ ਉਮੀਦ ਆ ਜਿਹੜੀ ਨਹੀਂ ਰੱਖੀ ਜਾ ਸਕਦੀ। ਤੇ ਫਿਰ ਹੁਣ ਅਸੀਂ ਕਰੀਏ ਕੀ? ਸਾਡੇ ਲਈ ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਰਿਜੈਕਟ ਤਾਂ ਤਿੰਨਾਂ ਧਿਰਾਂ ਨੂੰ ਕਰ ਰਹੇ ਹਾਂ, ਪਰੰਤੂ ਸਾਡੇ ਕੋਲ ਹੈ ਹੱਲ ਕੀ ਹੈ, ਸਾਡੇ ਕੋਲ ਬਦਲ ਕੀ ਹੈ ਸਾਡੇ ਕੋਲ। ਤੋ ਇਹ ਇੱਕ ਬਹੁਤ ਵੱਡੀ ਤਰਾਸਦੀ ਕੌਮ ਦੇ ਸਾਹਮਣੇ ਆ ਖੜੀ ਆ ਕਿ ਉਹ ਪੰਜਾਬ ਜਿਹੜਾ ਸਿੱਖੀ ਦੀ ਜਨਮ ਭੂਮੀ ਆ, ਉਹ ਪੰਜਾਬ ਜਿਹੜਾ ਸਿੱਖੀ ਦੀ ਕਰਮ ਭੂਮੀ ਆ, ਉਹ ਪੰਜਾਬ ਜਿਹੜਾ ਗੁਰੂਆਂ ਦੇ ਨਾਮ ਵਸਦਾ ਪੰਜਾਬ ਸੀ, ਅੱਜ ਉਸ ਪੰਜਾਬ 'ਚੋਂ ਸਿੱਖ ਸਿਆਸਤ ਆ ਜਿਹੜੀ ਉਹ ਅਲੋਪ ਹੋ ਗਈ। ਸੋ ਇਸ ਤੋਂ ਇਹ ਵੱਡੀ ਤਰਾਸਦੀ ਆ ਤੇ ਕੌਮ ਨੂੰ ਇੱਕ ਨਵੇਂ ਸਿਰੇ ਤੋਂ, ਮੈਂ ਸਮਝਦਾ ਕਿ 2017 ਵਾਲੀਆਂ ਚੋਣਾਂ ਨੇ ਜਿਹੜੀਆਂ, ਇਹ ਹੁਣ ਸਾਨੂੰ ਭੁੱਲ ਜਾਣੀਆਂ ਚਾਹੀਦੀਆਂ ਨੇ। ਜੇ ਜਿਸ ਪਾਸੇ ਜਾਂਦੀਆਂ ਜਾਣ, ਸਾਨੂੰ ਅਗਲੀ ਰੂਪ ਰੇਖਾ ਲਈ ਕੇ ਜਿਹੜੇ ਸਾਡੇ ਕੌਮ ਦੇ ਨੌਜਵਾਨ ਨੇ, ਨੌਜਵਾਨ ਵਰਗ ਆ, ਉਹਨਾਂ ਨੂੰ ਅੱਗੇ ਲਿਆ ਕੇ ਤੇ ਸਾਨੂੰ ਉਸ ਗੱਲ ਦੀ ਤਿਆਰੀ ਆ ਜਿਹੜੀ ਕਿ ਅਸੀਂ ਕੌਮ ਦੀ ਹੋਂਦ, ਗ੍ਰੰਥ ਤੇ ਪੰਥ ਦੀ ਰਾਖੀ। ਇਸ ਵੇਲੇ ਸਾਡੇ ਕੋਲ ਸਭ ਤੋਂ ਵੱਡਾ ਮੁੱਦਾ ਜਿਹੜਾ ਮੈਂ ਸਮਝਦਾ ਕਿ ਇਹ ਚੋਣਾਂ ਨੂੰ ਛੱਡ ਕੇ, ਇਸ ਰਾਜ ਭਾਗ ਦੀ ਗੱਲ ਨੂੰ ਛੱਡ ਕੇ, ਇਸ ਵੇਲੇ ਸਾਡੇ ਕੋਲ ਜਿਹੜਾ ਮੁੱਦਾ ਬਾਕੀ ਬਚਣਾ ਉਹ ਆ ਕਿ ਅਸੀਂ ਕੌਮ ਦੀ ਹੋਂਦ ਤੇ ਗ੍ਰੰਥ ਤੇ ਪੰਥ ਦੀ ਰਾਖੀ ਦੇ ਲਈ ਇੱਕ ਪ੍ਰੋਗਰਾਮ ਆ ਜਿਹੜਾ ਉਹ ਲਿਖੀਏ ਤੇ ਉਹਨੂੰ ਹੇਠਲੇ ਲੈਵਲ ਤੋਂ ਇੱਕ ਤਰ੍ਹਾਂ ਦੁਆਰਾ ਤੋਂ ਅਸੀਂ ਜਿਹੜਾ ਸਾਡੀ ਸਿੱਖ ਜਵਾਨੀ ਆ ਉਹਨੂੰ ਸੰਗਠਿਤ ਕਰਨ ਵੱਲ ਤੁਰੀਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਨਿਸ਼ਾਨਾ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੌਮੀ ਘਰ ਦੀ ਪ੍ਰਾਪਤੀ ਲਈ ਜਿਹੜਾ ਵਿਚਾਰਾਂ ਦਾ ਸੰਘਰਸ਼ ਆ, ਜਿਹੜਾ ਸ਼ਾਂਤਮਈ ਸੰਘਰਸ਼ ਆ, ਉਹਨੂੰ ਅਸੀਂ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ, ਤੇ ਗ੍ਰੰਥ ਤੇ ਪੰਥ ਦੀ ਜਿਹੜੀ ਰਾਖੀ ਆ ਉਹ ਅਸੀਂ ਕਿਸ ਤਰ੍ਹਾਂ ਕਰਨੀ ਆ। ਇਸ ਵੇਲੇ ਮੈਨੂੰ ਲੱਗਦਾ ਕਿ ਸਾਡੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਮੁੱਦਾ ਜਿਹੜਾ ਉਹ ਬਾਕੀ ਨਹੀਂ। ਜੀ ਹੀਰਾਂ ਸਾਹਿਬ, ਜੇ ਅਸੀਂ ਹੁਣ ਥੋੜ੍ਹੀ ਜਿਹੀ ਗੱਲ ਪੰਜਾਬ ਤੋਂ ਬਾਹਰ ਨਿਕਲ ਕੇ ਕਰੀਏ ਤਾਂ ਕੱਲ੍ਹ ਪਰਸੋਂ ਦੀ ਜਿਹੜੀ ਇੱਕ ਖਬਰ ਹੈਗੀ ਆ ਹਰਿਆਣੇ ਦੇ ਵਿੱਚੋਂ ਆਈ ਹੈ ਕਿ ਉੱਥੇ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਜਦੋਂ ਉਹ ਐਂਟਰੈਂਸ ਐਗਜ਼ਾਮ ਦੇਣ ਗਿਆ ਤਾਂ ਉੱਥੇ ਉਹਨੂੰ ਰੋਕਿਆ ਗਿਆ, ਬੇਇੱਜ਼ਤੀ ਕੀਤੀ ਗਈ, ਕਿਰਪਾਨ 'ਤੇ ਕੜਾ ਲਾਉਣ ਲਈ ਉਹਨੂੰ ਮਜਬੂਰ ਕੀਤਾ ਗਿਆ। ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਹੈਗੀਆਂ ਨੇ ਇਸੇ ਸਾਲ ਦੇ ਵਿੱਚ ਪਹਿਲਾਂ ਵੀ ਵਾਪਰ ਚੁੱਕੀਆਂ ਨੇ ਅੰਬਾਲੇ ਦੇ ਵਿੱਚ, ਹਰਿਆਣੇ ਦੇ ਵਿੱਚ, ਤੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਜਿਹੜਾ ਘਟਨਾਕ੍ਰਮ ਚੱਲ ਰਿਹਾ ਪੰਜਾਬ ਤੋਂ ਬਾਹਰ ਸਿੱਖਾਂ ਦੇ ਪ੍ਰਤੀ ਜੋ ਵਤੀਰਾ ਹੈਗਾ, ਭਾਵੇਂ ਉਹ ਐਡਮਿਨਿਸਟ੍ਰੇਸ਼ਨ ਦਾ ਹੋਵੇ, ਉਹ ਸਰਕਾਰੀ ਦਰਬਾਰੇ ਵੀ ਜਦੋਂ ਪਹੁੰਚ ਕੀਤੀ ਜਾਂਦੀ ਹੈ ਤਾਂ ਉਹ ਗੱਲ ਕਿਸੇ ਕਿਨਾਰੇ ਨਹੀਂ ਲੱਗਦੀ ਹੈਗੀ। ਇਹ ਤੁਸੀਂ ਜਿਹੜੀ ਡਾਇਰੈਕਸ਼ਨ ਚੱਲ ਰਹੀ ਹੈ ਇਹਨੂੰ ਕਿਵੇਂ ਦੇਖਦੇ ਹੋ ਸਿੱਖ ਕੌਮੀ ਨੁਕਤਾ ਨਿਗਾਹ ਤੋਂ? ਦੇਖੋ, ਮੁੱਖ ਰੂਪ ਦੇ ਵਿੱਚ ਇਹ ਹੈ ਕਿ ਸਿੱਖਾਂ ਪ੍ਰਤੀ ਜਿਹੜੀ ਹਿੰਦੂਵਾਦੀ ਤਾਕਤਾਂ ਦੀ ਨਫ਼ਰਤ ਹੈ ਜਿਹੜੀ ਉਹ ਮਤਲਬ ਦਿਨੋਂ ਦਿਨ ਗੂੜੀ ਹੁੰਦੀ ਆ, ਉਹ ਫਿੱਕੀ ਨਹੀਂ ਹੋ ਰਹੀ। ਇਹ ਸਾਨੂੰ ਮਤਲਬ ਬਾਖੂਬੀ ਸਮਝ ਲੈਣਾ ਚਾਹੀਦਾ, ਵਿਚਾਰ ਲੈਣਾ ਚਾਹੀਦਾ ਤੇ ਇਹਨੂੰ ਧਾਰ ਵੀ ਲੈਣਾ ਚਾਹੀਦਾ। ਸੋ ਜਦੋਂ ਵੀ ਮਤਲਬ ਪੰਜਾਬ ਤੋਂ ਬਾਹਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ, ਹਰਿਆਣੇ ਵਿੱਚ ਜਾਟ ਅੰਦੋਲਨ ਹੋਇਆ, ਪਰੰਤੂ ਉਹਦਾ ਸ਼ਿਕਾਰ ਆ ਜਿਹੜਾ ਉਹ ਸਿੱਖਾਂ ਨੂੰ ਹੋਣਾ ਪਿਆ, ਤੇ ਉਸ ਤੋਂ ਬਾਅਦ ਇਨਸਾਫ ਵਾਲੀ ਗੱਲ ਆ ਜਿਹੜੀ ਉਹ ਜ਼ੀਰੋ, ਚਾਹੇ ਕਿ 1984 ਦੇ ਕਤਲੇਆਮ ਦੇ ਇਨਸਾਫ ਵਾਲੀ ਗੱਲ ਵੀ ਹਜੇ ਤੱਕ ਜ਼ੀਰੋ ਆ। ਪਰੰਤੂ ਆ ਜਿਹੜਾ ਵਰਤਮਾਨ ਸਮੇਂ ਦੇ ਵਿੱਚ ਜਿਹੜਾ ਜਾਟ ਅੰਦੋਲਨ ਹੋਇਆ, ਉਹਦੇ ਵਿੱਚ ਜੋ ਕੁਝ ਸਿੱਖਾਂ ਦੀਆਂ ਮਾਵਾਂ ਭੈਣਾਂ ਧੀਆਂ ਨਾਲ ਹੋਇਆ, ਜੋ ਕੁਝ ਸਿੱਖਾਂ ਦੀ ਜਾਇਦਾਦ ਸਾੜੀ ਗਈ, ਉਹਦੇ ਬਾਰੇ ਅੱਜ ਤੱਕ ਕੋਈ ਗੱਲ ਨਾ, ਮੈਂ ਸਮਝਦਾ ਕਿ ਸਿੱਖਾਂ ਵੱਲੋਂ ਵੀ ਉਸ ਤੋਂ ਬਾਅਦ ਉਸ ਗੱਲ ਨੂੰ ਉਭਾਰਿਆ ਗਿਆ।
ਸੋ ਨਿਰੰਤਰ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ, ਉਹਦੇ ਪਿੱਛੇ ਕਾਰਨ ਵੀ ਇਹੀ ਆ ਕਿ ਕੌਮ ਦਾ ਇਸ ਵੇਲੇ ਕੋਈ ਸਾਈ ਖਸਮ ਨਹੀਂ। ਤੇ ਜਦੋਂ ਜਿਹੜੀ ਕੌਮ ਦਾ ਕੋਈ ਸਾਈ ਖਸਮ ਨਾ ਹੋਵੇ, ਉਹਨੂੰ ਹਮੇਸ਼ਾ ਉਹ ਗੁਲਾਮਾਂ ਵਾਲੀਆਂ ਜਿਹੜੀਆਂ ਠੋਕਰਾਂ ਨੇ ਉਹ ਪੈਂਦੀਆਂ ਰਹਿੰਦੀਆਂ ਨੇ ਤੇ ਪੈਂਦੀਆਂ ਰਹਿਣਗੀਆਂ ਜਦੋਂ ਤੱਕ ਕੌਮ ਆ ਜਿਹੜੀ ਉਹ ਆਪਣੀ ਹੋਂਦ ਆ ਜਿਹੜੀ ਉਹਨੂੰ ਇਕਜੁੱਟ ਹੋ ਕੇ ਇੱਕ ਸੁਰ ਹੋ ਕੇ ਉਸ ਕੌਮ ਨੂੰ ਆਪਣਾ ਜਿਹੜਾ ਸਾਡਾ ਉਸ ਦਾ ਪ੍ਰਭਾਵ ਆ ਉਹ ਪੂਰੀ ਦੁਨੀਆ ਦੇ ਉੱਤੇ ਨਹੀਂ ਜਾਂਦਾ। ਜੀ ਹੀਰਾਂ ਸਾਹਿਬ, ਜਿਵੇਂ ਤੁਸੀਂ ਸੰਘਰਸ਼ ਦੀ ਗੱਲ ਕੀਤੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨੂੰ ਜਦੋਂ ਇੱਕ ਸੋਲਿਊਸ਼ਨ ਦੀ ਗੱਲ ਕੀਤੀ ਹੈ ਤਾਂ ਉਹ ਕੌਮੀ ਘਰ ਦੀ ਗੱਲ ਕੀਤੀ ਹੈ, ਤਾਂ ਇਸ ਦੇ ਵਿੱਚੋਂ ਜੇ ਅਸੀਂ ਸਿੱਖ ਡਾਇਸਪੋਰਾ ਦਾ ਇਹਦੇ ਵਿੱਚ ਰੋਲ ਦੇਖਣਾ ਹੋਵੇ, ਜਿਹੜੇ ਪੰਜਾਬ ਤੋਂ ਜਾਂ ਭਾਰਤ ਦਾ ਜਿਹੜਾ ਨਕਸ਼ਾ ਹੈਗਾ ਉਹਦੇ ਤੋਂ ਬਾਹਰ ਵਸਦੇ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਐਂਡ ਦੇ ਵਿੱਚ ਕਿ ਉਹ ਇਸ ਦੇ ਵਿੱਚ ਕਿਵੇਂ ਰੋਲ ਅਦਾ ਕਰ ਸਕਦੇ ਆ ਅਤੇ ਉਹਨਾਂ ਦਾ ਕੀ ਰੋਲ ਕੀ ਬਣਦਾ ਐਕਚੁਅਲੀ ਦੇ ਵਿੱਚ, ਉਹ ਕੀ ਇਸ ਦੇ ਲਈ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਕੀ ਕਰ ਸਕਦੇ ਆ? ਮੈਂ ਜਿਹੜਾ ਇਸ ਵੇਲੇ ਮਹਿਸੂਸ ਕਰ ਰਿਹਾ ਵਾ, ਪਤਾ ਨਹੀਂ ਸ਼ਾਇਦ ਕੋਈ ਕੁਦਰਤ ਦਾ ਵੀ ਕੋਈ ਕ੍ਰਿਸ਼ਮਾ ਵਾ, ਗੁਰੂ ਦੀ ਸੋਚ ਵੀ ਆ ਜਿਹੜੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਕੋਈ ਲੀਡਰਸ਼ਿਪ ਆ, ਜਿਹੜੀ ਸਿੱਖ ਲੀਡਰਸ਼ਿਪ ਆ ਜਿਹੜੀ ਉਹ ਪ੍ਰਭਾਵੀ ਉਹ ਨਹੀਂ ਉੱਭਰ ਕੇ ਸਾਹਮਣੇ ਆ ਰਹੀ। ਤੇ ਉਹਦੇ ਪਿੱਛੇ ਮੈਂ ਕਾਰਨ ਆ ਜਿਹੜਾ ਕਿ ਇਸ ਵੇਲੇ ਸਿੱਖਾਂ ਨੂੰ ਮਤਲਬ ਇਕੱਲੇ ਪੰਜਾਬ ਲਈ ਨਹੀਂ, ਸਮੁੱਚੇ ਵਿਸ਼ਵ ਦੇ ਲਈ ਇੱਕ ਸਾਂਝੀ ਲੀਡਰਸ਼ਿਪ ਜਿਹੜੀ ਵਿਸ਼ਵ ਪੱਧਰੀ ਲੀਡਰਸ਼ਿਪ ਆ ਉਹਦੀ ਬੇਹੱਦ ਲੋੜ ਆ। ਕਿਉਂਕਿ ਜੇ ਅਸੀਂ ਕੌਮੀ ਘਰ ਦੀ ਪ੍ਰਾਪਤੀ ਵੱਲ ਤੁਰਨਾ ਵਾ, ਜੋ ਇਸ ਵੇਲੇ ਦੇ ਹਾਲਾਤ ਨੇ, ਵਰਤਮਾਨ ਸਿਆਸੀ ਹਾਲਾਤ ਨੇ ਵਿਸ਼ਵ ਪੱਧਰ ਦੇ, ਉਸ ਨੂੰ ਅਸੀਂ ਅਣਗੌਲਿਆ ਨਹੀਂ ਕਰ ਸਕਦੇ। ਉਸ ਦੇ ਮੁਤਾਬਕ ਹੀ ਅਸੀਂ ਇਸ ਪਾਸੇ ਜਿਹੜਾ ਵੀ ਸੰਘਰਸ਼ ਆ ਜਿਹੜਾ ਕਰਨਾ ਹੈ ਉਹ ਅਸੀਂ ਸਮੁੱਚੇ ਵਿਸ਼ਵ ਦੇ ਹਾਲਾਤਾਂ ਦੇ ਮੱਦੇ ਨਜ਼ਰ ਹੀ ਕਰ ਸਕਦੇ ਹਾਂ। ਸੋ ਉਹਦੇ ਲਈ ਜ਼ਰੂਰੀ ਆ ਕਿ ਜਿਹੜਾ ਵਿਸ਼ਵ ਪੱਧਰ ਤੇ ਅਸੀਂ ਜਿਹੜੀ ਸਾਡੀ ਸਿੱਖ ਜਥੇਬੰਦੀ ਆ ਇੱਕ ਉਹ ਸੰਗਠਿਤ ਹੋਵੇ ਤੇ ਉਹ ਇਸ ਸਮੁੱਚੇ ਸੰਘਰਸ਼ ਦੀ ਰੂਪ ਰੇਖਾ ਲਿਖ ਕੇ ਕੌਮ ਨੂੰ ਉਹ ਰੂਪ ਰੇਖਾ ਜਿਹੜੀ ਉਹ ਦਿੱਤੀ ਜਾਵੇ, ਤੇ ਤਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੁਝ ਸਾਡੇ ਨਾਲ ਵਾਪਰਦਾ, ਚਾਹੇ ਉਹ ਪੰਜਾਬ 'ਚ ਵਾਪਰਦਾ, ਚਾਹੇ ਹਿੰਦੁਸਤਾਨ 'ਚ ਵਾਪਰਦਾ, ਤੇ ਚਾਹੇ ਪੂਰੀ ਦੁਨੀਆ 'ਚ ਵਾਪਰਦਾ ਵਾ, ਕਿਤੇ ਵੀ ਵਾਪਰਦਾ। ਸੋ ਉਸ ਦੀ ਮਤਲਬ ਜੇ ਅਸੀਂ ਰੋਕਥਾਮ ਕਰਨੀ ਆ ਤੇ ਕੌਮ ਦੀ ਜਿਸ ਆਸ਼ਾ ਮਨਸਾ ਨੂੰ ਲੈ ਕੇ ਸਰਦਾਰੀ ਬਖਸ਼ੀ ਗਈ ਸੀ, ਅਸੀਂ ਉਸ ਸਰਦਾਰੀ ਨੂੰ ਪ੍ਰਾਪਤ ਕਰਨਾ ਤੇ ਜ਼ਰੂਰੀ ਹੈ ਇਸ ਵੇਲੇ ਵਰਤਮਾਨ ਹਾਲਾਤਾਂ ਦੇ ਵਿੱਚ ਕਿ ਇੱਕ ਸਿੱਖਾਂ ਦੀ ਵਿਸ਼ਵ ਵਿਆਪੀ ਸੰਸਥਾ ਜਿਹੜੀ ਸਰਪ੍ਰਵਾਨ ਸੰਸਥਾ ਜਿਹੜੀ ਪੂਰੀ ਬੇਹੱਦ ਲੋੜ ਹੈ। ਜੀ ਹੀਰਾਂ ਸਾਹਿਬ, ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਆ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੱਜ ਦੇ ਸ਼ੋਅ ਵਿੱਚ ਅਸੀਂ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਅੱਜ ਦਾ ਸ਼ੋਅ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਅਤੇ ਕੱਲ੍ਹ ਨੂੰ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।